बिस्मिल्लाहिर्रहमानिर्रहीम अस्सलामुअलैकुम। खेड़ा दे नाल मैं मुफाज करीम। नाज़रीन तुसीं एक फिल्म वेखी होनी लागान, बड़ी ज़बरदस्त फिल्म सी बॉलीवुड की। तो उन्होंने ਜਿਹੜੇ ਟੀਮ ਕ੍ਰਿਕਟ ਟੀਮ ਸੀਗੇ ਉਹਨਾਂ ਦੇ ਕੈਪਟਨ ਸੀਗੇ ਆਮਿਰ ਖਾਨ, ਬੜੇ ਜ਼ਬਰਦਸਤ ਅਦਾਕਾਰ ਨੇ, ਕਿਸੇ ਤਾਰਫ ਦੇ ਮੁਹਤਾਜ ਨਹੀਂ ਨੇ। ਉਹਨਾਂ ਦਾ ਇੰਗਲੈਂਡ ਦੇ ਖਿਲਾਫ ਇੱਕ ਮੈਚ ਪੈ ਗਿਆ। ਇੰਗਲੈਂਡ ਤੁਹਾਨੂੰ ਪਤਾ ਜਿਹਨੇ ਕ੍ਰਿਕਟ ਇਜਾਦ ਕੀਤੀ ਸੀਗੀ ਅਤੇ ਤਦ ਹਰ ਕੋਈ ਮਜ਼ਾਕ ਉਡਾਉਂਦਾ ਪਿਆ ਸੀ ਕਿ ਯਾਰ ਇਹ ਲਗਾਨ ਵਾਲੇ ਕਿੱਥੋਂ ਆ ਗਏ ਨੇ, ਮਤਲਬ ਇਹਨਾਂ ਕੋਲ ਬੱਲੇ ਵੀ ਨਹੀਂ ਸੀਗੇ। ਤੁਸੀਂ ਇੱਥੋਂ ਹਿਸਾਬ ਲਾ ਲਓ, ਇਹ ਉਹ ਜਿਹੜੇ ਹੁੰਦੇ ਨਾ ਕਿ ਨਾ ਮੈਂ ਲੱਕੜੀਆਂ ਉਹਦੇ ਨਾਲ ਖੇਡਦੇ ਪਏ ਸੀਗੇ। ਅਤੇ ਇਹਨਾਂ ਦੀ ਟੀਮ ਵਿੱਚ ਇੱਕ ਖਿਲਾੜੀ ਸੀਗਾ ਜਿਹਨੂੰ ਕਹਿੰਦੇ ਸੀ ਕਚਰਾ। ਉਸ ਕਚਰੇ ਨੂੰ ਸਾਰੇ ਡੀਮੋਟੀਵੇਟ ਕਰਦੇ ਸੀ ਕਿ ਯਾਰ ਇਹਨੂੰ ਤੁਸੀਂ ਐਵੇਂ ਪਲੇਇੰਗ ਇਲੈਵਨ ਵਿੱਚ ਪਾ ਲਿਆ, ਨਾ ਇਹਨੂੰ ਬੱਲਾ ਫੜਨਾ ਆਉਂਦਾ, ਨਾ ਇਹਦੇ ਕੋਲੋਂ ਗੇਂਦ ਹੁੰਦੀ ਹੈ। ਲੇਕਿਨ ਉਹ ਕਚਰਾ ਫਿਰ ਪਲੇਅਰ ਆਫ ਦਾ ਮੈਚ ਰਿਹਾ ਸੀਗਾ। ਤਦ ਜਿਹੜੀ ਇੱਕ ਇੰਡੀਅਨ ਟੀਮ ਨੂੰ ਪਹਿਚਾਣ ਲੱਭੀ ਸੀ ਪਕੌਲ ਮੂਵੀ ਦੇ, ਉਹ ਉਸ ਤੋਂ ਹੀ ਲੱਭੀ ਸੀ। ਅਤੇ ਉਹ ਮੈਚ ਉਹਨਾਂ ਨੇ ਬੜਾ ਜ਼ਬਰਦਸਤ ਜਿੱਤਿਆ ਸੀਗਾ। ਹਰ ਕੋਈ ਜਿਹੜਾ ਹੈ, ਹਰ ਕਿਸੇ ਦੀ ਅੱਖ ਅਸ਼ਕਬਾਰ ਹੋ ਗਈ ਸੀਗੀ ਅਤੇ ਉਹਨਾਂ ਨੇ ਇੱਕ ਬੜਾ ਜ਼ਬਰਦਸਤ ਮੈਚ ਆਪਣੇ ਨਾਲ ਕੀਤਾ ਸੀਗਾ। ਨਾਅਰੇ ਵੱਜਦੇ ਰਹੇ ਸੀਗੇ। ਲੇਕਿਨ ਅੱਜ ਜਿਹੜੀ ਪਾਕਿਸਤਾਨ ਦੀ ਟੀਮ ਦੇ ਹਾਲਾਤ ਨੇ, ਮੈਨੂੰ ਲੱਗਦਾ ਪਿਆ ਉਹ ਜਿਹੜੀ ਟੀਮ ਸੀ ਨਾ ਲਗਾਨ ਵਾਲੀ, ਉਹ ਸਾਡੇ ਤੋਂ ਵੀ ਬਿਹਤਰ ਖੇਡਣਗੇ। ਮਤਲਬ ਇੰਨੀ ਸ਼ਰਮਿੰਦਗੀ ਸਾਨੂੰ ਵੇਖਣ ਨੂੰ ਲੱਭਦੀ ਪਈ ਹੈ ਪਾਕਿਸਤਾਨ ਟੀਮ ਤੋਂ। ਇੱਕ ਨਾਂ ਆਉਂਦਾ ਸੀ ਪਾਕਿਸਤਾਨ ਟੀਮ ਦਾ, ਵਰਲਡ ਟੈਸਟ ਚੈਂਪੀਅਨਸ਼ਿਪ ਦੀ ਗੱਲ ਕਰੀਏ ਅਸੀਂ 8ਵੇਂ ਨੰਬਰ 'ਤੇ ਮੌਜੂਦ ਸੀਗੇ। ਇੰਗਲੈਂਡ ਦਾ 7ਵਾਂ ਨੰਬਰ ਸੀਗਾ। ਕਿਹਾ ਜਾ ਰਿਹਾ ਸੀ ਕਿ ਯਾਰ ਸਿਰਫ 19-20 ਦਾ ਫਰਕ ਹੋਏਗਾ। ਲੇਕਿਨ ਫਿਰ ਇੰਗਲੈਂਡ ਨੇ ਸਾਡੇ ਉਹ ਪਰਖੱਚੇ ਉਡਾਏ ਨੇ ਜਿਹਦੀ ਮਿਸਾਲ ਨਹੀਂ ਲੱਭਦੀ। ਪਹਿਲੇ ਟੈਸਟ ਮੈਚ ਵਿੱਚ ਸਾਨੂੰ ਇੱਕ ਇਨਿੰਗਸ 'ਤੇ 103 ਰਨਸ ਤੇ ਵੱਡੇ ਮਾਰਜਨ ਤੋਂ ਸ਼ਿਕਸਤ ਲੱਭੀ ਹੈ। ਅਤੇ ਕਪਤਾਨ ਮਹਾਤਮਾ ਸਲਮਾਨ ਅਲੀ ਆਗਾ ਹੱਸਦੇ ਪਏ ਸੀਗੇ ਜਦੋਂ ਪ੍ਰੈਸ ਕਾਨਫਰੰਸ ਵਿੱਚ ਗਏ। ਉਹਨਾਂ ਦੀ ਉਹ ਜਿਹੜੀ ਦੰਦੀਆਂ ਸੀ ਨਾ, ਰੁਕਦੀ ਨਹੀਂ ਪਈ ਸੀਗੀਆਂ। ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਤਿਆਰ ਹਾਂ, ਅਗਲੇ ਮੈਚ ਵਿੱਚ ਕਪਤਾਨੀ ਸੌਂਪ ਦਾਂਗਾ ਬਾਬਰ ਆਜ਼ਮ ਨੂੰ। ਅਤੇ ਉਹ ਇੰਝ ਲੱਗਦਾ ਪਿਆ ਸੀ ਕਿ ਬਰੀ ਜਮਾ ਹੋ ਗਏ ਹਰ ਚੀਜ਼ ਤੋਂ। ਉਹਨਾਂ ਦਾ ਕੋਈ ਇਹਦੇ ਵਿੱਚ ਫਾਲਟ ਨਹੀਂ ਹੈ। ਉਹਨਾਂ ਦੀ ਅਸੀਂ ਬੈਟਿੰਗ ਬਾਰੇ ਗੱਲ ਕਰੀਏ ਤਾਂ 21 ਰਨ ਸੀਗਾ ਪਹਿਲੀ ਇਨਿੰਗਸ ਵਿੱਚ, ਅਤੇ ਦੂਜੇ ਵਿੱਚ ਮੇਰਾ ਖਿਆਲ ਗਾਲਿਬਨ 4 ਰਨ ਸੀਗੇ। ਅਤੇ ਇਹ ਸਾਡੇ ਕਪਤਾਨ ਦਾ ਹਾਲ ਹੈ। ਅਸੀਂ ਪਿੱਟ ਕੇ ਥੱਕ ਗਏ ਕਿ ਯਾਰ ਜਿਸ ਬੰਦੇ ਦੀ T20 ਕ੍ਰਿਕਟ 'ਤੇ ਜਗ੍ਹਾ ਨਹੀਂ ਬਣਦੀ, ਤੁਸੀਂ ਉਹਨੂੰ ਟੈਸਟ ਕੈਪਟਨ ਬਣਾਤਾ, ਉਹ ਵੀ ਕਿਹਦੀ ਰਿਪਲੇਸਮੈਂਟ ਵਿੱਚ, ਬਾਬਰ ਆਜ਼ਮ ਦੇ। ਤੁਸੀਂ ਸਾਊਥ ਸ਼ਕੀਲ ਨਾਲ ਜਾ ਸਕਦੇ ਸੀਗੇ। ਤੁਸੀਂ ਸ਼ਾਨ ਮਸੂਦ ਜਿਹਨੇ ਕਾਊਂਟੀ ਕ੍ਰਿਕਟ ਖੇਡੀ ਹੈ, ਲੇਕਿਨ ਤੁਸੀਂ ਉਹਨਾਂ ਨੂੰ ਜਿਹੜਾ ਕੰਸੀਡਰ ਹੀ ਨਹੀਂ ਕੀਤਾ, ਅਤੇ ਇਹ ਸਾਨੂੰ ਸ਼ਿਕਸਤ ਲੱਭੀ ਹੈ। ਅਤੇ ਪਾਕਿਸਤਾਨੀ ਬੋਲਰਸ ਦੀ ਗੱਲ ਕਰੀਏ, ਮੈਨੂੰ ਮਤਲਬ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਸੀਗਾ ਕਿ ਸਾਡੇ ਕੋਲ ਸਿਰਫ ਹੁਣ ਮੀਡੀਅਮ ਪੇਸਰ ਰਹਿ ਜਾਣਗੇ। ਹੁਣ ਤਾਂ ਲੋਕ ਕਹਿੰਦੇ ਆ ਜੀ ਸਾਡੇ ਕੋਲ ਕੋਈ ਫਾਸਟ ਬੋਲਰ ਰਹਿ ਹੀ ਨਹੀਂ ਗਿਆ। ਪਿੱਟ ਕੇ ਥੱਕ ਗਏ ਅਸੀਂ। ਜਿਹੜਾ ਨੈਸ਼ਨਲ ਕੱਪ ਖੇਡਿਆ ਗਿਆ, ਨਸੀਮ ਸ਼ਾਹ ਦੀ ਗੱਲ ਕਰੀਏ, ਮੁਹੰਮਦ ਹਸਨੈਨ, ਅਲੀ ਰਜ਼ਾ, ਇੱਕ ਸਾਡੇ ਕੋਲ ਚੰਗਾ ਇੱਕ ਨਾ ਕੰਬੀਨੇਸ਼ਨ ਫਾਸਟ ਬੋਲਰਾਂ ਦਾ ਹੈ। ਲੇਕਿਨ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਜਿਹੜੇ ਸਿਲੈਕਟਰਸ ਨੇ ਉਹ ਕਿਉਂ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਹੈ ਫਾਸਟ ਬੋਲਰ। ਅਤੇ ਅੱਜ ਅਸੀਂ ਸ਼ਰਮਿੰਦਗੀ ਚੁੱਕਦੇ ਪਏ ਹਾਂ ਕਿ ਅਬਾਸ ਦੀ ਗੇਂਦ ਨਹੀਂ ਪਹੁੰਚਦੀ ਪਈ ਕੀਪਰ ਕੋਲ। ਖੁਰਮ ਸ਼ਹਜ਼ਾਦ ਜਿਹਨੂੰ ਕਹਿੰਦੇ ਪਾਕਿਸਤਾਨ ਦਾ ਡੇਲ ਸਟੀਨ ਹੈ। ਇਹ ਹਾਲਾਤ ਨੇ ਕਿ ਪਾਕਿਸਤਾਨ ਕੋਲ ਹੁਣ ਕੋਈ ਚੱਜ ਦਾ ਬੋਲਰ ਰਹਿ ਨਹੀਂ ਚੁੱਕਿਆ। ਅਤੇ ਮੈਨੂੰ ਹੁਣ ਇਹ ਕਹਿਣ ਉੱਤੇ ਮਜਬੂਰ ਹੈ ਕਿ ਨਮੀਬੀਆ, ਜ਼ਿੰਬਾਬਵੇ ਜਾਂ ਕੀਨੀਆ ਦੀ ਟੀਮ ਸਾਡੇ ਕੋਲੋਂ ਬਿਹਤਰ ਖੇਡ ਲੇਗੀ। ਸਾਡੇ ਨਾਲ ਜਾਫਰ ਹੁਸੈਨ ਸਾਹਿਬ ਮੌਜੂਦ ਨੇ। ਜਾਫਰ ਸਾਹਿਬ ਵੱਧ ਵਧੀਆ ਨੂੰ ਇੰਟਰੋ ਮੈਂ ਕੋਈ ਜ਼ਿਆਦਾ ਹੀ ਵੱਡਾ ਕਰਤਾ, ਲੇਕਿਨ ਤੁਸੀਂ ਮੇਰੀ ਫਰਸਟ੍ਰੇਸ਼ਨ ਵੇਖ ਸਕਦੇ ਹੋ। ਜਿਹੜੇ ਹਾਲਾਤ ਹੈ ਪਾਕਿਸਤਾਨ ਟੀਮ ਦੇ, ਕਿਹਨੂੰ ਤੁਸੀਂ ਕਸੂਰਵਾਰ ਸਮਝਦੇ ਹੋ? ਵੈਸੇ ਤਾਂ ਪੂਰੀ ਟੀਮ ਹੀ ਅਸੀਂ ਕਹਿ ਕੇ ਥੱਕ ਗਏ ਕਿ ਯਾਰ ਚਲੋ ਇੱਕ ਮੈਚ ਵਿੱਚ ਪਰਫਾਰਮ ਕਰ ਲਓ। ਲੇਕਿਨ ਤੁਸੀਂ ਵੇਖ ਲਓ ਅਜ਼ਾਨ ਅਵੈਸ ਵੀ ਨਹੀਂ ਚੱਲ ਸਕਿਆ। ਇਮਾਮੁਲ ਹਕ ਜਿਹਨੇ ਕਿ ਕਦੀ ਸਾਨੂੰ ਵੱਡਾ ਮੈਚ ਜਿਤਾਇਆ ਹੀ ਨਹੀਂ, ਉਹਨੇ ਵੀ ਕਸਮ ਚੱਕ ਲਈ ਹੈ। ਫਿਰ ਸਲਮਾਨ ਅਲੀ ਆਗਾ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ, ਕੀ ਕਹੋਗੇ? ਮੁਫਾਜ਼ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਜਿਹੜਾ ਤੁਸੀਂ ਇੰਟਰੋ ਦੇ ਵਿੱਚ ਮੰਜ਼ਰਕਸ਼ੀ ਕੀਤੀ ਹੈ ਲਗਾਨ ਵਾਲੀ, ਬਿਲਕੁਲ ਦਰੁਸਤ ਫਰਮਾਇਆ। ਇਸ ਟਾਈਮ ਜਿਹੜੀ ਤੁਹਾਡੀ ਫਰਸਟ੍ਰੇਸ਼ਨ ਸਿਰਫ ਤੁਹਾਡੀ ਨਹੀਂ ਬਲਕਿ 24-25 ਕਰੋੜ ਪਾਕਿਸਤਾਨੀਆਂ ਦੀ ਫਰਸਟ੍ਰੇਸ਼ਨ ਹੈ, ਜਿਹਨੂੰ ਤੁਸੀਂ ਬਿਆਨ ਕੀਤਾ ਤੇ ਸਾਡੇ ਨੁਮਾਇੰਦਾ ਬਣੇ ਹੋ। ਉਹਦੇ ਉੱਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਤਮਾਮ ਜਿਹੜੇ ਲੋਕ ਨੇ, ਕ੍ਰਿਕਟ ਫੈਨਸ ਨੇ ਪਾਕਿਸਤਾਨੀ, ਉਹਨਾਂ ਦੇ ਜਜ਼ਬਾਤ ਦੀ ਕਾਫੀ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਕਰਤੀ। ਮੁਫਾਜ਼ ਸਾਹਿਬ, ਪਾਕਿਸਤਾਨ ਦੀ ਟੀਮ ਦੇ ਵਿੱਚ ਜੇ ਕਚਰਾ ਵੀ ਆ ਜਾਏ ਨਾ, ਤੇ ਉਹ ਕਚਰਾ ਜਿਹੜਾ ਇੰਡੀਅਨ ਲਗਾਨ ਫਿਲਮ ਵਾਲਾ ਕਚਰਾ ਸੀ, ਉਹ ਪਾਕਿਸਤਾਨੀ ਖਿਲਾੜੀਆਂ ਨਾਲੋਂ ਬਿਹਤਰ ਸੀ। ਸਾਡੀ ਟੀਮ ਵਾਕਈ ਇੱਕ ਕਮਜ਼ੋਰ ਤਰੀਨ ਟੀਮ ਹੈ। ਤੇ ਉਹਦੇ ਉੱਤੇ ਸਿਰਫ ਮੈਂ, ਤੁਸੀਂ ਜਾਂ ਪਾਕਿਸਤਾਨੀ ਗੱਲ ਨਹੀਂ ਕਹਿ ਰਹੇ, ਬਲਕਿ ਬਰਤਾਨਵੀ ਜਰੀਦੇ ਦੀ ਰਿਪੋਰਟ ਦੇ ਮੁਤਾਬਕ ਵੀ ਜਿਹੜੀ ਇਸ ਟੀਮ ਇੰਗਲੈਂਡ ਦਾ ਦੌਰਾ ਕਰ ਰਹੀ, ਉਹ ਪਿਛਲੇ 50 ਸਾਲ ਦੀ ਯਾਨੀ ਕਿ ਨਿਸਫ ਸਦੀ ਦੀ ਸਭ ਤੋਂ ਕਮਜ਼ੋਰ ਟੀਮ ਹੈ। ਤੇ ਸਭ ਤੋਂ ਬੇਕਾਰ ਵੀ ਕਹਿ ਲਓ ਤੇ ਕੋਈ ਗਲਤ ਗੱਲ ਨਹੀਂ, ਕਿਉਂਕਿ ਕੀਤਾ ਕੀ ਅਸੀਂ ਬੇਕਾਰ ਟੀਮ ਮੈਂ ਇਹਨਾਂ ਨੂੰ ਕਹਾਂਗਾ। ਸਲਮਾਨ ਅਲੀ ਆਗਾ ਦੀ ਗੱਲ ਕਰੀ ਤਾਂ ਬਿਲਕੁਲ ਅਸੀਂ ਤੁਹਾਡੇ ਪ੍ਰੋਗਰਾਮ 'ਚ ਗੱਲ ਪਹਿਲੇ ਕੀਤੀ ਸੀ ਕਿ ਮੁਫਾਜ਼ ਸਾਹਿਬ, ਸਲਮਾਨ ਅਲੀ ਆਗਾ ਦਾ ਕੋਈ ਸਟੇਕ ਨਹੀਂ, ਕਿਉਂਕਿ ਉਹਨਾਂ ਨੇ ਅਗਲੇ ਮੈਚ 'ਚ ਬਾਬਰ ਨੇ ਆ ਜਾਣਾ ਤੇ ਫਿਰ ਬਾਬਰ ਜਾਣੇ, ਕਿਉਂਕਿ ਆਖਰੀ 2 ਮੈਚਾਂ 'ਚ ਕਪਤਾਨੀ ਤਾਂ ਬਾਬਰ ਨੇ ਕਰਨੀ ਹੈ। ਤੇ ਜੋ ਸੀਰੀਜ਼ ਬਚਾ ਲੈਣਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਜਾਏਗੀ। ਨਾ ਵੀ ਹੋਏਗੀ ਤੇ ਸਲਮਾਨ ਅਲੀ ਆਗਾ ਤੇ ਇੰਟਰਮ ਕੈਪਟਨ ਨੇ, ਉਹਨਾਂ ਨੂੰ ਕੀ ਟੀਮ ਨਾਲ, ਉਹਨਾਂ ਨੂੰ ਆਪਣੀ ਕਾਰਕਰਦਗੀ ਨਾਲ ਕੁਛ ਨਹੀਂ। ਹਾਲਾਂਕਿ ਪਿਛਲੇ 1 ਸਾਲ ਪਹਿਲੇ ਦੀ ਅਸੀਂ ਜੇ ਗੱਲ ਕਰੀਏ, 12-14 ਮਹੀਨੇ ਪੁਰਾਣੀ ਜੇ ਅਸੀਂ ਗੱਲ ਕਰੀਏ, ਤੇ ਅਸੀਂ ਹਮੇਸ਼ਾ ਇਹ ਗੱਲ ਨੂੰ ਪ੍ਰਚਾਰ ਕੀਤਾ ਕਿ ਜਿਹੜਾ ਸਲਮਾਨ ਅਲੀ ਆਗਾ ਉਹ ਜੈਨੂਅਨ ਲੌਂਗਰ ਫਾਰਮੈਟ ਦਾ ਪਲੇਅਰ ਹੈ। ਉਹ ਜੈਨੂਅਨ ਪਲੇਅਰ ਹੈ, ਅੱਛਾ ਬੱਲੇਬਾਜ਼ ਹੈ। ਉਹ ਵਨਡੇ ਦੇ ਟੈਸਟ ਦੇ ਵਿੱਚ ਬਹੁਤ ਜ਼ਬਰਦਸਤ ਬੱਲੇਬਾਜ਼ ਹੈ। ਉਹਨੂੰ T20 'ਚ ਕਪਤਾਨੀ ਦੇਣਾ ਗਲਤੀ ਹੈ। ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ T20 ਦੀ ਕਪਤਾਨੀ ਦਾ ਬੇਜਾ ਜਿਹੜਾ ਪ੍ਰੈਸ਼ਰ ਉੱਤੇ ਪਾਇਆ, ਉਹਦੇ 'ਚ ਉਹ ਕੋ ਪਰਫਾਰਮ ਨਹੀਂ ਹੋਇਆ। ਤੇ ਉਹਦਾ ਹੁਣ ਉਹਦੇ ਉੱਤੇ ਜਿਹੜੀ ਤਨਕੀਦ ਸੀ, ਉਹਦਾ ਨਤੀਜਾ ਨਿਕਲਿਆ ਕੋਈ ਟੈਸਟ ਖੇਡਣ ਦੇ ਵੀ ਕਾਬਿਲ ਨਹੀਂ ਰਿਹਾ।
ਤੁਸੀਂ ਜੇ ਗੱਲ ਕਰੀਏ ਮੁਹੰਮਦ ਰਿਜ਼ਵਾ ਦੀ, ਸਲਮਾਨ ਅਲੀ ਆਗਾ ਤੇ ਤੁਸੀਂ ਦੱਸ ਛੜਿਆ ਟੋਟਲ ਦੋਹਾਂ ਇਨਿੰਗ ਦੇ ਵਿੱਚ ਉਹਨਾਂ 25 ਸਕੋਰ ਕੀਤਾ ਜੀ ਦੇਖੋ ਇਹ ਖਿਡਾਰੀ ਜਿਹਨੇ ਟੀਮ ਦੇ ਵਿੱਚ ਜਿਹਦੀ ਫਾਈਨਲ 11 ਚ ਜਗ੍ਹਾ ਨਾ ਪਾਉਂਦੇ ਤੁਸੀਂ ਉਹਨੂੰ ਕਪਤਾਨ ਬਣਾ ਦਿਓ ਤੇ ਮੇਰੇ ਖਿਆਲ ਦੇ ਵਿੱਚ ਤੇ ਕਿਆ ਹੀ ਕਹਿਣੇ ਫਿਰ ਉਸ ਟੀਮ ਮੈਨੇਜਮੈਂਟ ਦੇ ਜਿਨ੍ਹਾਂ ਨੇ ਸਲਮਾਨ ਅਲੀ ਆਗਾ ਨੂੰ ਕਪਤਾਨੀ ਜਾਫਰ ਸਾਹਿਬ ਉਹ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਹੱਸਦੇ ਪਏ ਸੀਗੇ, ਮਤਲਬ ਉਹ ਦੰਦੀਆਂ ਨਾ ਨਿਕਲਦੀ ਪਈ ਸੀਗੀ ਉਹਨਾਂ ਦੇ। ਉਹਨਾਂ ਨੇ ਇਹ ਵੀ ਕਹਿਤਾ ਕੋਈ ਨਹੀਂ ਬਾਬਰ ਆਜ਼ਮ ਆ ਜਾਏਗਾ, ਮੈਂ ਤੇ ਤਿਆਰ ਹੈਗਾ, ਕੋਈ ਨਹੀਂ ਅਸੀਂ ਹਾਰਦੇ ਰਹਿੰਦੇ ਹਾਂ। ਇਹਦੇ ਬਾਰੇ ਕੀ ਕਹੋਗੇ? ਦੇਖੋ ਮੈਂ ਤੁਹਾਨੂੰ ਇਹ ਗੱਲ ਕਿਹਾ ਸੀਰੀਅਸਨੈਸ ਦੀ ਕਮੀ, ਸੰਜੀਦਗੀ ਦੀ ਕਮੀ ਹੈ। ਸਲਮਾਨ ਅਲੀ ਆਗਾ ਦੇ ਬਾਰੇ ਚ ਇਹ ਗੱਲ ਮਸ਼ਹੂਰ ਹੈ ਕਿ ਜਿੰਨੀ ਮਰਜ਼ੀ ਮੁਸ਼ਕਲ ਸਿਚੁਏਸ਼ਨ ਹੋਏ ਜਦੋਂ ਪੱਕੇ ਕਪਤਾਨ ਵੀ ਹੁੰਦੇ ਨਾ ਉਹ ਸਿਰਫ ਚਿੰਗਮ ਚਬਾਉਂਦੇ ਨੇ, ਹੋਰ ਉਹਨਾਂ ਕੋਲ ਕੁਝ ਨਹੀਂ ਹੁੰਦਾ ਫੀਲਡ ਦੇ ਵਿੱਚ, ਉਹ ਸਿਰਫ ਚਿੰਗਮ ਚਬਾਉਣ ਵਾਲੇ ਕਪਤਾਨ ਨੇ। ਤਾਂ ਉਹਨਾਂ ਪ੍ਰੈਸ ਕਾਨਫਰੰਸ ਵੀ ਇਹੋ ਜੀ ਜ਼ਿਹਨੀ ਨਾਪੁਖਤਗੀ ਦਾ ਇਜ਼ਹਾਰ ਹੈ ਕੀਤਾ ਕਿ ਤੁਸੀਂ ਕਹਿ ਦਿਓ ਜੀ ਕਿ ਬਾਬਰ ਵਾਪਸ ਆ ਜਾਏਗਾ ਤੇ ਬਾਬਰ ਅਗਲੇ ਮੈਚਾਂ 'ਚ ਅਸੀਂ ਪੂਰੀ ਉਮੀਦ ਹੈ ਕਿ ਉਹ ਕਪਤਾਨੀ ਕਰੇਗਾ। ਤੇ ਜਿਹੜੀ ਕਪਤਾਨੀ ਤੁਸੀਂ ਕੀਤੀ ਉਹਦਾ ਜਵਾਬ ਤੇ ਦੇ ਦਿਓ। ਪਾਕਿਸਤਾਨ ਦੇ ਮਸਾਇਲ ਹੀ ਇਸ ਲਈ ਨੇ ਕ੍ਰਿਕਟ ਦੇ ਵਿੱਚ ਕਿ ਅਸੀਂ ਕਿਸੇ ਨੂੰ ਕਾਊਂਟੇਬਿਲਿਟੀ ਦੇ ਵਿੱਚ ਕੰਸੀਡਰ ਹੀ ਨਹੀਂ ਕਰਦੇ, ਅਸੀਂ ਕਾਊਂਟੇਬਿਲਿਟੀ ਨਹੀਂ ਠਹਿਰਾਇਆ, ਇਹਤਸਾਬ ਦਾ ਜ਼ਿੰਮੇਦਾਰ ਹੀ ਨਹੀਂ ਠਹਿਰਾਇਆ। ਪਿਛਲੇ ਕੁਝ ਅਰਸੇ ਤੋਂ ਕ੍ਰਿਕਟ ਦੀ ਬੁਰੀ ਪਰਫਾਰਮੈਂਸ ਦੇ ਉੱਤੇ ਕੋਈ ਇੱਕ ਕੁਰਬਾਨੀ ਦਾ ਅਸੀਂ ਬੱਕਰਾ ਲੱਭਣੇ ਆ, ਉਹਨੂੰ ਅਸੀਂ ਸਾਈਡ ਤੇ ਕਰ ਦਿੰਦੇ ਆ। ਤੁਸੀਂ ਜਿੰਜ ਮੁਫਾਜ਼ ਸਾਹਿਬ ਗੱਲ ਕੀਤੀ ਹੈ ਨਾ ਕਿ ਸਲਮਾਨ ਅਲੀ ਆਗਾ ਦੀ ਜਗ੍ਹਾ ਜੇ ਸ਼ਾਨ ਮਸੂਦ ਨੇ ਜਿਹੜੇ ਉਹ ਫਿਟ ਸਨ, ਫਾਈਨਲ 11 ਦਾ ਹਿੱਸਾ ਸਨ ਤੇ ਉਹਨਾਂ ਨੂੰ ਕਪਤਾਨੀ ਦਿੱਤੀ ਜਾ ਸਕਦੀ ਸੀ। ਜੇ ਤੁਸੀਂ ਵੇਖੋ ਤੇ ਸੇਮ ਇੰਗਲੈਂਡ ਦੀ ਟੀਮ ਦੇ ਖਿਲਾਫ ਸਿਰਫ ਇੱਕ ਅੱਧੀ ਖਿਡਾਰੀ ਤਬਦੀਲ ਹੈ। ਮੁਲਤਾਨ ਦੇ ਵਿੱਚ ਆਖਰੀ 2 ਟੈਸਟ ਮੈਚ ਵੀ ਸ਼ਾਨ ਮਸੂਦ ਦੀ ਕਪਤਾਨੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਜਿੱਤੇ ਨੇ ਤੇ ਸੀਰੀਜ਼ ਵੀ ਜਿੱਤੀ ਸੀ। ਇੱਕੋ ਹੀ ਸੀਰੀਜ਼ ਜਿਹੜੀ ਅਸੀਂ ਸ਼ਾਨ ਮਸੂਦ ਦੀ ਕਪਤਾਨੀ 'ਚ ਜਿੱਤੀ ਹੈ ਉਹ ਇੰਗਲੈਂਡ ਦੇ ਖਿਲਾਫ ਮੁਲਤਾਨ ਦੇ ਵਿੱਚ ਅਸੀਂ ਜਿੱਤੀ ਹੈ ਤੇ ਕਾਉਂਟੀ ਵੀ ਉਹਨਾਂ ਬਹੁਤ ਜ਼ਿਆਦਾ ਉੱਥੇ ਖੇਡੀ ਹੈ। ਉਹਨਾਂ ਦੀ ਕੰਡੀਸ਼ਨ ਦੇ ਨਾਲ ਤਜਰਬਾ ਵੀ ਜ਼ਿਆਦਾ ਹੈ, ਇੰਗਲਿਸ਼ ਖਿਡਾਰੀਆਂ ਦੇ ਨਾਲ ਖੇਡਣ ਦਾ ਤਜਰਬਾ ਵੀ ਜ਼ਿਆਦਾ ਹੈ ਤੇ ਦੂਜੀ ਗੱਲ ਉਹਨਾਂ ਦੇ ਖਿਲਾਫ ਟਰੈਕ ਰਿਕਾਰਡ ਵੀ ਅੱਛਾ ਜਿਹੜਾ ਅਸੀਂ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸੀਰੀਜ਼ ਹਰਾਏਂਗੇ। ਤੇ ਮੇਰੇ ਖਿਆਲ 'ਚ ਸ਼ਾਨ ਮਸੂਦ ਸਲਮਾਨ ਅਲੀ ਆਗਾ ਨਾਲੋਂ ਢੇਰ ਬਿਹਤਰ ਆਪਸ਼ਨ ਹਨ ਬਤੌਰ ਕਪਤਾਨੀ ਲਈ। ਜਿਹੜੀ ਇੱਕ ਗਲਤੀ ਅਸੀਂ ਕੀਤੀ ਹੈ, ਸੋ ਸ਼ਕੀਲ ਸਾਡੇ ਕੋਲ ਫਾਈਨਲ 11 ਸੀ, ਮੁਹੰਮਦ ਰਿਜ਼ਵਾਨ ਸਾਡੇ ਕੋਲ ਫਾਈਨਲ 11 ਸੀ, ਚਲੋ ਕਮ ਸੇ ਕਮ ਨਤੀਜਾ ਵੀ ਕਿਹੋ ਹੀ ਰਹਿੰਦਾ, ਲੇਕਿਨ ਇੱਕ ਸੰਜੀਦਗੀ ਦਾ ਮੁਜ਼ਾਹਰਾ ਹੁੰਦਾ ਜਾਂ ਕਪਤਾਨ ਅੱਛਾ ਜਾਫਰ ਸਾਹਿਬ ਤੁਸੀਂ ਰਿਜ਼ਵਾਨ ਦੀ ਗੱਲ ਕੀਤੀ ਦੂਜੀ ਇਨਿੰਗਸ ਵਿੱਚ, ਮੇਰੇ ਲਈ ਬੜਾ ਹੈਰਾਨਕੁਨ ਸੀਗਾ 41 ਰਨਸ ਉਹਨਾਂ ਨੇ ਬਣਾਏ ਨੇ 39 ਗੇਂਦਾਂ ਉੱਤੇ, ਤੇ ਜਿਹੜੀ ਉਹਨਾਂ ਨੇ ਸ਼ਾਟ ਖੇਡੀ ਨਾ ਐਂਡ ਲਈ ਕਲੀਨ ਬੋਲਡ ਮੇਰਾ ਖਿਆਲ ਹੋ ਗਏ ਨੇ, ਤੇ ਉਹ ਤੇ ਪੁਰਾਣਾ ਇੱਕ ਮੈਨੂੰ ਵਰਲਡ ਕੱਪ ਯਾਦ ਆ ਗਿਆ ਕਿ ਅਸੀਂ ਮੇਰਾ ਖਿਆਲ 119 ਰਨਸ ਚੇਸ ਕਰਦੇ ਪਏ ਸੀਗੇ। ਰਿਜ਼ਵਾਨ ਨੂੰ ਕਿਸ ਚੀਜ਼ ਦੀ ਜਲਦੀ ਸੀਗੀ, ਮਤਲਬ ਪੂਰੀ ਟੀਮ ਉਹਨਾਂ ਉੱਤੇ ਡਿਪੈਂਡ ਹੋ ਰਹੀ ਸੀਗੀ, ਉਹਨਾਂ ਨੇ ਕਿਤੇ ਇਹ ਸੋਚ ਲਿਆ ਕਿ ਇਹ ਬਾਕੀਆਂ ਨੇ ਵੀ ਆਊਟ ਹੋ ਜਾਣਾ, ਜਰਾ ਘੱਟ ਤੋਂ ਘੱਟ ਮੈਂ ਆਪਣੀ ਹਾਫ ਸੈਂਚੁਰੀ ਦਾ ਸਕੋਰ ਕਰ ਲਾਂ, ਇਹ ਵਜ੍ਹਾ ਹੋ ਸਕਦੀ ਹੈ? ਜੀ ਬਿਲਕੁਲ ਹੈ ਜੀ। ਇਹ ਤੁਸੀਂ ਇਹਦੇ ਉੱਤੇ ਮੈਂ ਸੋਸ਼ਲ ਮੀਡੀਆ ਤੇ ਮੀਮ ਵੀ ਵੇਖੀ ਕਿ ਰਿਜ਼ਵਾਨ ਭੁੱਲ ਗਏ ਸਨ ਕਿ ਟੈਸਟ ਕ੍ਰਿਕਟ ਖੇਡਣ ਨੂੰ ਲੱਗ ਰਿਹਾ ਸੀ, ਉਹ T20 ਕ੍ਰਿਕਟ ਖੇਡਦੇ ਨੇ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ T20 ਕ੍ਰਿਕਟ ਦੇ ਵਿੱਚ ਮੌਕਾ ਨਹੀਂ ਮਿਲ ਰਿਹਾ, ਟੀਮ ਦਾ ਹਿੱਸਾ ਨਹੀਂ ਆ, ਉਹ ਟੈਸਟ ਦੇ ਵਿੱਚ T20 ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਹੈਰਾਨਕੁਨ ਤੌਰ ਤੇ 105 ਦੇ ਸਟ੍ਰਾਈਕ ਰੇਟ ਨਾਲ ਉਹਨਾਂ ਜਿਹੜੇ 41 ਰਨ ਬਣਾਏ ਨੇ ਉਹਦੇ ਵਿੱਚ ਉਹਨਾਂ ਜ਼ਿਆਦਾ ਚੌਕੇ ਮਾਰੇ ਤੇ ਜਿਹੜੀ ਪੂਰੀ ਇਨਿੰਗ ਸੀ ਰਿਜ਼ਵਾਨ ਦੀ ਠੀਕ ਹੈ, ਉਹ ਬੋਰਡ ਤੇ ਪਾਕਿਸਤਾਨੀ ਬੱਲਾਬਾਜ਼ਾਂ ਵਿੱਚ ਉਹਨਾਂ ਸਭ ਤੋਂ ਜ਼ਿਆਦਾ ਰਨ ਬਣਾਏ ਨੇ। ਮਜ਼ਾਮਤ ਨਜ਼ਰ ਨਹੀਂ ਆਈ, ਉਹਨਾਂ ਦੇ ਵੱਲੋਂ ਵੀ ਮਜ਼ਾਮਤ ਨਜ਼ਰ ਨਹੀਂ ਆਈ, ਕਿਉਂਕਿ ਜਦੋਂ ਤੁਸੀਂ ਐਨੀ ਕ੍ਰੂਸ਼ੀਅਲ ਸਿਚੁਏਸ਼ਨ ਦੇ ਵਿੱਚ ਬੈਟਿੰਗ ਕਰ ਰਹੇ ਹੁੰਦੇ ਹੋ ਨਾ ਤੇ ਤੁਸੀਂ ਓਵਰ ਦੀ ਪਹਿਲੀ ਗੇਂਦ ਤੇ ਸਿੰਗਲ ਨਹੀਂ ਲੈਂਦੇ। ਰੋਬਿਨਸਨ ਜਿਹੜੇ ਮੈਚ ਦੇ ਬਿਹਤਰੀਨ ਖਿਡਾਰੀ ਵੀ ਕਰਾਰ ਪਾਏ ਤੇ ਪਹਿਲੀ ਇਨਿੰਗ ਦੇ ਵਿੱਚ ਵੀ ਉਹਨਾਂ ਦੀ ਪਰਫਾਰਮੈਂਸ ਬਹੁਤ ਅੱਛੀ ਰਹੀ ਤੇ ਦੂਜੀ ਇਨਿੰਗ ਦੇ ਬਿਹਤਰੀਨ ਬੌਲਰ ਸਨ। ਤੁਸੀਂ ਉਹਨਾਂ ਦੇ ਓਵਰ ਦੇ ਵਿੱਚ ਪਹਿਲੀ ਗੇਂਦ ਤੇ ਸਿੰਗਲ ਲੈ ਕੇ ਅਬਾਸ ਨੂੰ ਸਟ੍ਰਾਈਕ ਤੇ ਲੈ ਆਏ, ਜਿਹਦੇ ਉੱਤੇ ਇੰਗਲਿਸ਼ ਜਿਹੜੇ ਕਮੈਂਟੇਟਰ ਸਾਬਕ ਕਪਤਾਨ ਨੇ ਉਹਨਾਂ ਨੇ ਸਵਾਲ ਚੁੱਕਿਆ ਕਿ ਸਮਝ ਨਹੀਂ ਲੱਗਦੀ ਕਿ 46 ਟੈਸਟ ਮੈਚ ਖੇਡਣ ਵਾਲਾ ਇੰਟਰਨੈਸ਼ਨਲ ਟੈਸਟ ਕ੍ਰਿਕਟਰ ਜਿਹੜਾ ਟੀਮ ਦਾ ਇਸ ਟਾਈਮ ਬਾਬਰ ਆਜ਼ਮ ਤੋਂ ਬਾਅਦ ਤੇ ਸ਼ਾਨ ਮਸੂਦ ਤੋਂ ਬਾਅਦ ਸਭ ਤੋਂ ਜ਼ਿਆਦਾ ਸੀਨੀਅਰ ਰੁਕਰ ਨੇ, ਉਹ ਵੀ ਇਹ ਗਲਤੀ ਕਰ ਰਿਹਾ ਕਿ ਆਪ ਜਿਹੜੀ ਇਹ ਫੇਸ ਨਹੀਂ ਕਰ ਰਿਹਾ, ਉਹ ਸਿੰਗਲ ਲੈ ਕੇ ਦੂਜੇ ਪਾਸੇ ਚੱਲ ਜਾਂਦਾ। ਤੇ ਬਿਲਕੁਲ ਇੰਝ ਹੀ ਲੱਗ ਰਿਹਾ ਸੀ ਕਿ ਇਹ ਰਿਜ਼ਵਾਨ ਨੇ ਵੀ ਦੀਵਾਰ ਤੇ ਲਿਖੀ ਹੋਈ ਚੀਜ਼ ਪੜ੍ਹ ਲਈ ਸੀ, ਕੰਧ ਤੇ ਲਿਖਿਆ ਹੋਇਆ ਸੀ ਕਿ ਪਾਕਿਸਤਾਨ ਨਾ ਤਾਂ ਟੈਸਟ ਮੈਚ ਜਿੱਤ ਸਕਦਾ ਨਾ ਡਰਾ ਕਰ ਸਕਦਾ। ਸ਼ਿਕਸਤ ਯਕੀਨੀ ਨਜ਼ਰ ਆਈ ਤਾਂ ਉਹਨਾਂ ਕਿ ਇਸ ਤੋਂ ਪਹਿਲੇ ਕਿ ਜਿਹੜੇ ਟੇਲ ਐਂਡਰ ਨੇ ਉਹ ਸਾਰੇ ਆਊਟ ਹੋ ਜਾਣ ਤੇ ਮੈਂ 4-5 ਚੌਕੇ ਛੱਕੇ ਮਾਰਾ ਤੇ ਮੈਂ ਆਪਣੀ 50 ਕਰ ਲਾਂ ਤੇ ਮੈਂ ਕਮ ਸੇ ਕਮ ਦੇਖੋ ਜੀ ਜਿੱਥੇ ਕੋਈ ਨਹੀਂ ਚੱਲ ਸਕਦਾ ਉੱਥੇ ਮੈਂ ਚੱਲ ਗਿਆ। ਤੇ ਸਰਕਾਰ ਫਿਰ ਉਹੀ ਗੱਲ ਹੈ ਕਿ ਜਦੋਂ ਤੁਸੀਂ ਟੀਮ ਵਰਕ ਖੇਡਦੇ ਹੁੰਦੇ ਹੋ ਨਾ, ਹੁਣ ਮੈਂ ਤੁਹਾਡੇ ਨਾਲ ਇਹਦੇ ਉੱਤੇ ਇੱਕ ਐਗਜ਼ਾਮਪਲ ਸ਼ੇਅਰ ਕਰਾਂਗਾ। ਮੈਂ ਰਾਹੁਲ ਡਰੇਵਿਡ ਦੀ, ਜਿਨ੍ਹਾਂ ਨੇ ਰਾਹੁਲ ਡਰੇਵਿਡ ਨੇ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਆ 92 ਗੇਂਦਾਂ ਬੀਟ ਕਰਨ ਤੋਂ ਬਾਅਦ ਸਿੰਗਲ ਲਈ ਸੀ। 92 ਬਾਲਸ ਡਾਟਸਨ ਉਹਨਾਂ ਨੇ ਤੇ 1 ਰਨ ਬਣਾਇਆ ਸੀ ਸਿਰਫ, ਕਿਉਂਕਿ ਟੀਮ ਨੂੰ ਉੱਥੇ ਠਹਿਰਾਓ ਦੀ ਜ਼ਰੂਰਤ ਸੀ ਤੇ ਸਿਰਫ ਪੁੱਠੀਆਂ ਸਿੱਧੀਆਂ ਹਿੱਟਾਂ ਮਾਰਨਾ ਜਾਂ ਬੋਰਡ ਤੇ ਸਕੋਰ ਲਾਣਾ ਹੈ ਨਾ ਜਿਹੜਾ, ਉਹ ਕੋਈ ਵੱਡੀ ਗੱਲ ਨਹੀਂ ਹੁੰਦੀ, ਨਾ ਕੋਈ ਉਹ ਬਹਾਦਰੀ ਹੁੰਦੀ ਹੈ। ਟੈਸਟ ਕ੍ਰਿਕਟ ਦਾ ਇੱਕ ਨਤੀਜਾ ਡਰਾ ਵੀ ਹੁੰਦਾ ਹੈ। ਟੈਸਟ ਕ੍ਰਿਕਟ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਪਾਕਿਸਤਾਨ ਨੇ
ਮੋਹਾਲੀ ਦੇ ਵਿੱਚ 2006 ਦੇ ਵਿੱਚ ਟੈਸਟ ਮੈਚ ਡਰਾ ਕੀਤਾ, ਜਿਹਦੇ ਵਿੱਚ ਕਾਮਰਾਨ ਅਕਮਲ ਉਸ ਮੈਚ ਦੇ ਹੀਰੋ ਰਹੇ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਆਸਟ੍ਰੇਲੀਆ ਦੇ ਖਿਲਾਫ ਇੰਗਲੈਂਡ ਦੇ ਖਿਲਾਫ ਜਿਹੜੀ ਸ਼ਾਨਦਾਰ ਕਾਰਕਰਦਗੀ ਸੀ ਰਾਹੁਲ ਡ੍ਰੇਵਿਡ ਦੀ ਤੇ ਵੀਵੀਐਸ ਲਕਸ਼ਮਣ ਦੀ, ਉਹਨਾਂ ਯਕੀਨੀ ਤੌਰ ਤੇ ਹਾਰਿਆ ਹੋਇਆ ਟੈਸਟ ਮੈਚ ਡਰਾ ਕੀਤਾ। ਉਸ ਤੋਂ ਇਲਾਵਾ ਇੰਗਲੈਂਡ ਦੇ ਨਿਊਜ਼ੀਲੈਂਡ ਦੇ ਖਿਲਾਫ ਟੈਸਟ ਮੈਚ ਬਚਾਇਆ। ਤੇ ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲਾਂ ਨੇ ਜਿੱਥੇ ਪੂਰਾ ਦਿਨ 2-2 ਦਿਨ ਖਿਲਾੜੀ ਕ੍ਰੀਜ਼ ਤੇ ਖਲੋਤੇ ਰਹੇ, ਸਕੋਰ ਨਹੀਂ ਬਣੇ ਲੇਕਿਨ ਉਹ ਕ੍ਰੀਜ਼ ਤੇ ਖੜੇ ਰਹੇ ਸਿਰਫ ਇਸ ਲਈ ਕਿ ਟੈਸਟ ਮੈਚ ਚਲੋ ਕਮ ਸੇ ਕਮ ਸ਼ਿਕਸਤ ਦੀ ਜਿਹੜੀ ਹਜ਼ੀਮਤ ਹੈ ਉਹ ਨਾ ਚੁੱਕੇ। ਬਿਲਕੁਲ ਜਾਵਰ ਸਾਹਿਬ, ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਹੈ, ਲੇਕਿਨ ਇੱਕ ਸਵਾਲ ਦਿਨਾਂ ਵਿੱਚ ਸਾਡੇ ਵੀ ਆਉਂਦਾ ਨਾ, ਜਿੱਦਾਂ ਮੈਂ ਇੰਟਰਵਿਊ ਵਿੱਚ ਗੱਲ ਕਰਦਾ ਪਿਆ ਸੀ ਕਿ ਸਾਡੇ ਕੋਲ ਕੋਈ ਚੱਜ ਦਾ ਫਾਸਟ ਬੋਲਰ ਹੀ ਨਹੀਂ ਰਹਿ ਗਿਆ। ਹੁਣ ਬਰਤਾਨਵੀ ਜਰੀਦਾ ਜਿਹਦੇ ਤੁਸੀਂ ਵੀ ਜ਼ਿਕਰ ਕਰਦੇ ਪਏ ਹੋ, ਲਿਖਣ ਉੱਤੇ ਮਜਬੂਰ ਹੋ ਗਏ ਕਿ 50 ਸਾਲ ਵਿੱਚ ਸਭ ਤੋਂ ਜਿਹੜੀ ਬਦਤਰੀਨ ਟੀਮ, ਕਮਜ਼ੋਰ ਟੀਮ ਅਸੀਂ ਇਹ ਵੇਖੀ ਹੈ ਪਾਕਿਸਤਾਨ ਦੀ। ਦੂਜੇ ਪਾਸੇ ਅਸੀਂ ਨੈਸ਼ਨਲ ਕੱਪ ਵੇਖਦੇ ਹਾਂ ਤੇ ਨਸੀਮ ਸ਼ਾਹ ਵੀ ਵਿਕਟਾਂ ਲੈ ਰਿਹਾ ਹੈ, ਹਸਨੈਨ ਦੀ ਅਸੀਂ ਗੱਲ ਕਰੀਏ ਜਾਂ ਫਿਰ ਅਲੀ ਰਜ਼ਾ ਦੀ, ਅਸੀਂ ਤੇ ਮਤਲਬ ਉਹਨਾਂ ਨੂੰ ਕੰਸੀਡਰ ਹੀ ਨਹੀਂ ਕਰਦੇ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਪੀਸੀਬੀ ਮੈਨੇਜਮੈਂਟ ਨੇ 12 ਜਿਹੜੇ ਤੇਜ਼ ਗੇਂਦਬਾਜ਼ ਨੇ ਉਹਨਾਂ ਨੂੰ ਬੁਲਾ ਲਿਆ ਕੈਂਪ ਵਿੱਚ, ਲੇਕਿਨ ਮੈਨੂੰ ਉਹ ਫਿਕਰਾ ਮੁਹਾਵਰਾ ਯਾਦ ਆ ਗਿਆ। ਮੇਰੇ ਉਸਤਾਦ ਜੀ ਕਹਿੰਦੇ ਸਨ ਕਿ ਜਿਹੜਾ ਮੁੱਕਾ ਜੰਗ ਤੋਂ ਬਾਅਦ ਯਾਦ ਆਏ ਨਾ ਉਹ ਫਿਰ ਆਪਣੇ ਮੂੰਹ ਤੇ ਹੀ ਮਾਰ ਲੈਣਾ ਚਾਹੀਦਾ। ਕੀ ਕਹੋਗੇ ਇਸ ਬਾਰੇ 'ਚ? ਜੀ ਬਿਲਕੁਲ, ਇਹ ਮੁੱਕਾ ਹੀ ਹੈ ਜੀ। ਜਦੋਂ ਟੈਸਟ ਮੈਚ ਹਾਰ ਕੇ ਤੁਸੀਂ, ਇਹ ਪਾਕਿਸਤਾਨ ਦੀ ਅੱਜ ਦੀ ਗੱਲ ਨਹੀਂ ਹੈ, ਇਹ ਪੁਰਾਣੀ ਸਾਡੀ ਰਵਿਸ਼ ਹੈ ਪਿਛਲੇ 20 ਸਾਲ ਤੋਂ, ਆਪਣੀ ਹੋਸ਼ ਤੋਂ। ਜਦੋਂ ਦਾ ਮੈਂ ਖੇਡਾਂ ਨੂੰ, ਸਪੋਰਟਸ ਨੂੰ ਫੋਲੋ ਕਰ ਰਿਹਾ ਤੇ ਮੈਂ ਜਦੋਂ ਦਾ ਇਸ ਸਪੋਰਟਸ ਜਰਨਲਿਜ਼ਮ ਦੇ ਨਾਲ ਮੁਨਸਲਿਕ ਹਾਂ, ਮੈਂ ਇਹ ਵੇਖਿਆ ਕਿ ਹਰ ਇਵੈਂਟ ਤੋਂ ਬਾਅਦ ਕਮੇਟੀ ਬਣਦੀ ਹੈ, ਕੈਂਪ ਲੱਗਦੇ ਨੇ, ਮੁੰਡੇ ਸੱਦਦੇ, ਅਸੀਂ ਟੈਲੈਂਟ ਹੰਟ ਪ੍ਰੋਗਰਾਮ ਕਰਾਂਗੇ, ਅਸੀਂ ਨਵਾਂ ਟੈਲੈਂਟ ਲਿਆਵਾਂਗੇ। ਲੇਕਿਨ ਹੁੰਦਾ ਕਿ ਅਗਲੀ ਵਾਰੀ ਇਹ ਹੁੰਦਾ ਕਿ ਕੋਈ ਪੁਰਾਣੇ ਚੱਲੇ ਹੋਏ ਕਾਰਤੂਸ ਨੇ ਜਿਹੜੇ ਉਹੀ ਗਰਾਊਂਡ ਉੱਤੇ ਉਤਰੇ ਨਜ਼ਰ ਆਉਂਦੇ ਨੇ। ਤੁਸੀਂ ਇਹ ਦੇਖ ਲੈਣਾ, ਤੁਹਾਨੂੰ ਅਗਲੇ ਸਾਲ 2027 ਦੇ ਵਰਲਡ ਕੱਪ ਦੇ ਵਿੱਚ ਵੀ ਉਹੀ 2023 ਵਾਲੀ ਪੁਰਾਣੀ ਟੀਮ ਹੀ ਨਜ਼ਰ ਆਏਗੀ। ਇੱਕ ਦੋ ਖਿਡਾਰੀ, ਸਿਰਫ ਇੱਕ ਦੋ ਚਿਹਰੇ ਚੇਂਜ ਹੋਣਗੇ। ਉਹਦੇ ਵਿੱਚ ਸ਼ਾਇਦ ਸ਼ਾਨ ਮਸੂਦ ਦੇ ਨਾਂ ਤੇ ਵੀ ਪੂਰਾ ਨਿਕਲੇ ਕਿ ਸ਼ਾਨ ਮਸੂਦ ਵੀ 2027 ਵਰਲਡ ਕੱਪ ਦੇ ਵੇਲੇ ਇੱਕ ਰੋਜ਼ਾ ਟੀਮ ਦਾ ਹਿੱਸਾ ਹੋਣ। ਇਹ ਸਿਰਫ ਕਿਹਾ ਜਾ ਸਕਦਾ, ਲੇਕਿਨ ਜ਼ਿਆਦਾਤਰ ਖਿਡਾਰੀ ਜਿਹੜੇ 10 ਤੋਂ 12 ਮੁੰਡੇ ਨੇ ਉਹ 15 ਰੁਕਨੀ ਸਕੁਆਡ ਵਿੱਚ ਉਹੀ ਹੋਣਗੇ ਜਿਨ੍ਹਾਂ 2023 ਵਰਲਡ ਕੱਪ ਖੇਡਿਆ ਸੀ। ਤੇ ਜਿੰਨਾ ਮਰਜ਼ੀ ਟੈਲੈਂਟ ਹੰਟ ਪ੍ਰੋਗਰਾਮ ਕਰ ਲੈਣ, ਜਦੋਂ ਉਸ ਟੈਲੈਂਟ ਹੰਟ ਪ੍ਰੋਗਰਾਮ ਦਾ ਰਿਜ਼ਲਟ ਕੋਈ ਨਹੀਂ ਨਿਕਲਣਾ ਨਾ, ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜਿਹੜਾ ਲੜਾਈ ਤੋਂ ਬਾਅਦ ਮੁੱਕਾ ਆਇਓ ਆਪਣੇ ਮੂੰਹ ਤੇ ਮਾਰ ਲੈਣਾ ਚਾਹੀਦਾ। ਤੇ ਦੇਖੋ, ਜੇ ਅਸੀਂ ਮੁੱਕਾ ਮਾਰੀਏ ਨਾ ਮਾਰੀਏ, ਪਾਕਿਸਤਾਨੀ ਕ੍ਰਿਕਟ ਦੇ ਮੂੰਹ ਦੇ ਉੱਤੇ ਤਮਾਚੇ ਵੱਜ ਰਹੇ ਨੇ ਇਸ ਨਾਕਸ ਪਰਫਾਰਮੈਂਸ ਦੀ ਵਜ੍ਹਾ ਤੋਂ। ਬਿਲਕੁਲ ਜੀ, ਨਾਕਸ ਪਰਫਾਰਮੈਂਸ ਦੀ ਵਜ੍ਹਾ ਤੋਂ ਬੜੀ ਸ਼ਰਮਿੰਦਗੀ ਹੈ। ਜਾਫਰ ਸਾਹਿਬ, ਤੁਸੀਂ ਸਹੀ ਆਖਦੇ ਪਏ ਹੋ। ਜ਼ਰਾ ਮੈਨੂੰ ਇਹ ਦੱਸੋ ਫਿਰ ਮਾਮੂ ਲੱਗਦਾ ਕੀ ਕਰਨਾ ਹੈ? 2023 ਦਾ ਓਡੀਆਈ ਵਰਲਡ ਕੱਪ ਉਹ ਜਿਹੜਾ ਅਸੀਂ ਇੰਡੀਆ ਵਿੱਚ ਖੇਡਿਆ, ਜਾਂ ਫਿਰ ਚੈਂਪੀਅਨਸ ਟਰਾਫੀ ਦਾ ਇੰਡੀਆ ਦੇ ਖਿਲਾਫ ਮੈਚ ਹੋਇਆ ਦੁਬਈ ਵਿੱਚ, ਮਤਲਬ ਉਹਨੇ ਤਾਂ ਲੱਗਦਾ ਕਸਮ ਖਾ ਲਈ ਕਿ ਵੱਡੇ ਮੈਚ ਵਿੱਚ ਪਾਕਿਸਤਾਨ ਲਈ ਪਰਫਾਰਮ ਨਹੀਂ ਕਰਨਾ। ਕੋਈ ਛੋਟੇ ਮੈਚ ਹੋਣ ਤਾਂ ਉਹਨਾਂ ਨੇ ਡੈਬਿਊ ਵਿੱਚ ਆ ਕੇ ਸੈਂਚੁਰੀ ਵੀ ਬਣਾ ਲੈਣੀ। ਮੈਨੂੰ ਯਾਦ ਹੈ ਸ਼੍ਰੀਲੰਕਾ ਦੇ ਅਗੇਂਸਟ ਜਿੱਥੇ ਉਹ ਅਹਿਮਦ ਸ਼ਾਹਿਦ ਬੈਠੇ ਹੋਏ ਸੀਗੇ, ਹਰ ਕੋਈ ਤਾਲੀਆਂ ਵਜਾ ਰਹੇ ਸੀਗੇ, ਕਈ ਹੁਣ ਮਾਮੂ ਲੱਕ ਆ ਗਏ ਨੇ, ਲੇਕਿਨ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ। ਤੇ ਇੰਗਲੈਂਡ ਦੇ ਖਿਲਾਫ ਵੀ ਕੁਝ ਲੋਕ ਕਹਿ ਰਹੇ ਕਿ ਅਜ਼ਾਨ ਅਵੈਸ ਨੂੰ ਸਟ੍ਰਾਈਕ ਤੇ ਭੇਜਤਾ ਬਜਾਏ ਆਪ ਆਉਣ ਤੋਂ। ਤੇ ਇਹ ਤੁਸੀਂ ਸਮਝਦੇ ਹੋ ਕਿ ਬੁਜ਼ਲੀ ਦੀ ਇੰਤਹਾ ਹੈ ਮਾਮੂ ਲੱਗਦੀ? ਸਰ ਬਿਲਕੁਲ, ਦੇਖੋ ਐਡਾ ਵੱਡਾ ਖਿਡਾਰੀ ਹੋਏ ਜਿਹਦਾ ਪਿਛਲੇ 8 ਸਾਲ ਤੋਂ ਇੰਟਰਨੈਸ਼ਨਲ ਕ੍ਰਿਕਟ ਉਹ ਖੇਡ ਰਹੇ ਨੇ, ਪਾਕਿਸਤਾਨ ਦੀ ਨੁਮਾਇੰਦਗੀ ਉਹਨਾਂ ਬੜੇ ਅੱਛੇ ਤਰੀਕੇ ਨਾਲ ਕੀਤੀ ਹੈ, ਲੇਕਿਨ ਬਿਲਕੁਲ ਉਹਨਾਂ ਦੇ ਕ੍ਰੈਡਿਟ ਤੇ ਕੋਈ ਵੱਡਾ ਮੈਚ ਨਹੀਂ ਹੈ, ਲੇਕਿਨ ਤਜਰਬਾ ਹੈ। ਦੁਨੀਆ ਦੀ ਜਿਹੜੇ तमाम फास्ट बॉलर्स ने अच्छी टीमों के खिलाफ पाकिस्तान लिए मैदान च उतर चुके हैं। परफॉर्मेंस भावें ना हो लेकिन तजर्बा तो है। तो उन्होंने बिल्कुल यह चाहिए सी कि आप ही फेस कर दो ना अजान आवाज नूं भेजता स्ट्राइक के उत्ते कि तुसीं फेस करो। तो की होया 43 साल पहले मोहसन खान नूं कपिल देव ने आउट किया सी टेस्ट दे विच पहली गेंद ते 43 साल बाद अजान अवैस नूं रोबिनसन ने आउट करता। मतलब तो देखो तुसीं यह देखो कि 43 साल के अरसे बाद पाकिस्तान की टीम किन्ने सवाल का शिकार हुई है कि 43 साल कोई दुनिया का खिलाड़ी कोई दुनिया का बॉलर साडे किसी बल्लेबाज नूं टेस्ट मैच की पहली गेंद आउट नहीं कर सकिया। तो वो भी काम असीं करवा लिया। कोई मनफी रिकॉर्ड ऐसा नहीं है जिहड़ा हुण साडी टीम ने साडे खाते नहीं पाना। तो तुसीं ये देखोगे कि मामूल हक ने सिर्फ उस मैच दे विच ही स्ट्राइक उन्हां नूं अजान अवैस नूं नहीं दित्ती। दूजे टेस्ट मैच दे विच अजान अवैस ने जिहड़े फाइनल 11 का हिस्सा भी नहीं होणगे। बाबर आजम की वापसी लई उन्हां नूं बाहर बिठा के ते शान मसूद कोलों या अब्दुल्ला शफीक कोल ओपन कराई जाएगी मामूल हक दे नाल। लेकिन मामूल हक नूं कोई नहीं हिला सकेगा। मामूल हक फाइनल 11 का भी हिस्सा होणगे ते अगों आउण वाली जिहड़ी सीरीज ने या कोई टूरनामेंट ने तुहानूं उहदे विच भी मुल्क दी नुमाइंदगी करदे नज़र आउणगे। क्योंकि हुण इह तासुर बहुत ज्यादा पाया जाता सी ते लेकिन हुण उस तासुर नूं तकवीत मिल रही है कि मामूल हक मैरिट ते नहीं पर्ची दे उत्ते टीम दा हिस्सा ने। तो उन्हां दी किहड़ी पर्ची है उन्हां नूं दस्सण दी जरूरत नहीं। लोग ते समझदे ने, साडे नालों ज्यादा समझदे ने। फाइनल 11 दे विच दोस्ती यारी दी वजह तो भी आ जांदे ने ते स्क्वाड दा हिस्सा अपनी किसी होर सिफारिश की वजह तो या किसी होर ताल्लुक की वजह तो बन जांदे ने। लेकिन फिर वही गल है कि जिन्नी देर तक बोर्ड है उत्ते कोई डिसीजन नहीं लेगा, क्योंकि मैं ते तुसीं सिर्फ अपना खून साड़ सकने हैं, असीं सिर्फ बोल सकने हैं, ਅਸੀਂ ਸਿਰਫ ਕਹਿ ਸਕਦੇ ਹਾਂ। ਕਰਨੀ ਉਹਨਾਂ ਨੇ ਜਿਨ੍ਹਾਂ ਨੇ ਕਰਨੀ ਹੈ। ਜੋ ਨਹੀਂ ਕਰਨਗੇ ਤੇ ਮੁਫਾਦ ਸਾਹਿਬ ਕੁਛ ਨਹੀਂ ਜੀ ਹੋਣਾ।
ਮੈਂ ਤੁਹਾਡੀ ਤੁਸੀਂ ਯਕੀਨ ਕਰੋ 2-4 ਦਿਨ ਪਹਿਲੇ ਤੁਹਾਡੇ ਮੈਂ ਇੱਕ ਸੋਸ਼ਲ ਤੁਹਾਡੇ ਇੱਕ ਪਲੇਟਫਾਰਮ ਤੋਂ ਮੈਂ ਇੱਕ ਤਸਵੀਰ ਸ਼ੇਅਰ ਹੋਈ ਵੇਖੀ ਜਿਹਦੇ ਵਿੱਚ ਯੂਨਸ ਖਾਨ ਦਾ 250 ਰਨ ਦੀ ਇਨਿੰਗ ਸੀ ਤੇ ਨਾਲ ਮੁਹੰਮਦ ਆਮਿਰ ਦੇ 30 ਰਨ ਸਨ ਤੇ ਬਿਲਕੁਲ ਅਸੀਂ ਉਹ ਟੈਸਟ ਮੈਚ ਦੇ ਇੰਗਲੈਂਡ ਦੇ ਖਿਲਾਫ ਬੜੀ ਸਾਡੀ ਸ਼ਾਨਦਾਰ ਕਾਰਗਰਦਗੀ ਰਹੀ ਤੇ ਬਿਲਕੁਲ ਫਿਰ ਯਕੀਨ ਕਰੋ ਜ਼ਖਮ ਐਸੇ ਤਾਜ਼ਾ ਹੋਏ ਕਿ ਦਿਲ ਖੂਨ ਦੇ ਆਂਸੂ ਹੋਇਆ ਕਿ ਇਹੋ ਹੀ ਪਾਕਿਸਤਾਨੀ ਸਕੁਆਡ ਸੀ ਜਿਹਨੇ ਬਿਲਕੁਲ ਐਸੇ ਇੰਗਲੈਂਡ ਦੀ ਸਰਜ਼ਮੀਨ ਦੇ ਉੱਤੇ ਟੈਸਟ ਮੈਚ ਜਿੱਤ ਕੇ ਪੁਸ਼ਅਪਸ ਲਾਏ ਸਨ ਤੇ ਹੁਣ ਦੇਖੋ ਅਸੀਂ ਪੁਸ਼ਅਪਸ ਕੀ ਲਾਣੇ ਨੇ ਸਾਡੇ ਤੇ ਸਾਨੂੰ ਤੇ ਚਾਹੀਦਾ ਖਿਡਾਰੀਆਂ ਨੇ ਪੁਸ਼ਅਪਸ ਕੀ ਲਾਣੇ ਨੇ ਇਸ ਟੀਮ ਨੂੰ ਇੰਗਲੈਂਡ ਦੀ ਕ੍ਰਿਕਟ ਗਰਾਊਂਡ ਦੇ ਵਿੱਚ ਕੰਨ ਫੜਾ ਦਿੱਤੇ ਜਾਣ ਜਿਹੜੀ ਇਹਨਾਂ ਦੀ ਬਿਲਕੁਲ ਜੀ ਪਰਫਾਰਮੈਂਸ ਸੀ ਬਿਲਕੁਲ ਜਾਬਰ ਸਾਹਿਬ ਬੜੀ ਤਕਲੀਫ ਦੇ ਸੂਰਤ ਹਾਲ ਹੈ ਸਾਡੇ ਵਾਸਤੇ ਵੀ ਐਜ਼ ਅ ਕ੍ਰਿਕਟ ਫੈਨ ਅਸੀਂ ਹਮੇਸ਼ਾ ਹੀ ਇਹ ਦੁਆ ਕੀਤੀ ਹੈ ਚਲੋ ਘੱਟ ਤੋਂ ਘੱਟ ਬਿਹਤਰੀ ਨਜ਼ਰ ਆਏ ਕੋਈ ਫਾਈਟਿੰਗ ਦਾ ਜਜ਼ਬਾ ਨਜ਼ਰ ਆਏ ਲੇਕਿਨ ਇਹ ਖਿਲਾੜੀ ਤੇ ਇੱਕ ਇਨਿੰਗਸ ਤੋਂ ਹਾਰਦੇ ਪਏ ਨੇ ਜਿਹਦੇ ਉੱਤੇ ਸਵਾਲੀਆ ਨਿਸ਼ਾਨ ਹੈ ਕੋਈ 5-6 ਸਾਲ ਹੋ ਗਏ T20 ਵਰਲਡ ਕੱਪ ਨੂੰ ਤੁਸੀਂ ਛੱਡੋ ਕੋਈ ਵੱਡਾ ਇਵੈਂਟ ਸੀ ਜਿੱਤ ਨਹੀਂ ਸਕੇ ਮਤਲਬ ਏਸ਼ੀਆ ਕੱਪ ਨਹੀਂ ਅਸੀਂ ਜਿੱਤ ਸਕੇ ਇਹ ਸੂਰਤ ਹਾਲ ਆ ਚੁੱਕੀ ਹੈ ਇੰਡੀਆ ਕੋਲੋਂ ਅਸੀਂ 3 ਵਾਰੀ ਖੇਡੇ ਤੇ ਤਿੰਨੋਂ ਵਾਰੀ ਅਸੀਂ ਹਾਰ ਗਏ ਨੇ ਲੇਕਿਨ ਚਲੋ ਜੀ ਹੁਣ ਦੂਜਾ ਟੈਸਟ ਮੈਚ ਵੇਖਦੇ ਹਾਂ ਬਾਬਰ ਆਜ਼ਮ ਲੇਕਿਨ ਕਿਹਾ ਜਾ ਰਿਹਾ ਹੈ ਕਿ ਹਜੇ ਵੀ ਸਵਾਲੀਆ ਨਿਸ਼ਾਨ ਹੈ ਉਹਨਾਂ ਦੀ ਸ਼ਿਰਕਤ ਵਿੱਚ ਤੇ ਕੌਣ ਕਪਤਾਨ ਹੋਏਗਾ ਸਲਮਾਨ ਅਲਾਗਾ ਤੇ ਮੈਨੂੰ ਲੱਗਦਾ ਵੈਸੇ ਹੀ ਜਾਨ ਛੁਡਾ ਰਹੇ ਨੇ ਕਿਸੇ ਤਰ੍ਹਾਂ ਬਾਬਰ ਆਜ਼ਮ ਆਨ ਤੇ ਮੈਂ ਜ਼ਿੰਮੇਵਾਰੀ ਸੌਂਪ ਦੇਵਾਂ ਬਹਿਰਹਾਲ ਗੁਲਡਾ ਕਹਿੰਦੇ ਜੀ ਟੀਮ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਜਾਫਰ ਸਾਹਿਬ ਤੁਹਾਡੇ ਵਕਤ ਦਾ ਵੀ ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ ਖੁਸ਼ਾਮਦੀਦ ਜੀ ਕੌਮੀ ਹਾਕੀ ਟੀਮ ਦੀ ਗੱਲ ਕਰਦੇ ਪਏ ਹਾਲੈਂਡ ਵਿੱਚ ਵਰਲਡ ਕੱਪ ਜਾਰੀ ਹੈ ਤੇ ਕੱਲ ਪਾਕਿਸਤਾਨ ਨੇ ਸਨਸਨੀਖੇਜ਼ ਮੁਕਾਬਲੇ ਤੋਂ ਬਾਅਦ ਜਾਪਾਨ ਨੂੰ 4-3 ਤੋਂ ਸ਼ਿਕਸਤ ਦੇਤੀ ਹੈ ਲੱਗਦਾ ਪਿਆ ਸੀ ਕਿ ਜਾਪਾਨ ਦੀ ਟੀਮ ਹੈ ਕੰਫਰਟੇਬਲੀ ਬਲਕਿ ਆਰਾਮ ਨਾਲ ਜਿੱਤ ਜਾਏਗੀ ਲੇਕਿਨ ਫਿਰ ਪਾਕਿਸਤਾਨ ਨੇ ਬੜਾ ਅੱਛਾ ਕਮਬੈਕ ਕੀਤਾ ਤੇ ਇਹ ਸਾਫ ਸ਼ਿਕਨ ਮੈਚ ਆਪਣੇ ਨਾਂ ਕਰ ਲਿਆ ਉਸ ਤੋਂ ਪਹਿਲੇ ਇੰਡੀਆ ਨੇ ਸਾਨੂੰ ਹਰਾਇਆ ਇੰਗਲੈਂਡ ਦੀ ਗੱਲ ਕਰੀਏ 1 ਸਾਈਡਡ ਮੈਚ ਰਿਹਾ ਲੇਕਿਨ ਵੇਲਜ਼ ਦੇ ਖਿਲਾਫ ਯਾਨੀ 15ਵੀਂ ਰੈਂਕ ਵਾਲੀ ਟੀਮ ਦੇ ਖਿਲਾਫ ਸਾਡਾ ਮੈਚ ਬਰਾਬਰ ਰਿਹਾ ਤੇ ਆਇਆ ਹੁਣ ਪਾਕਿਸਤਾਨ ਟੀਮ ਦੀ ਪ੍ਰੋ ਲੀਗ ਤੋਂ ਮੈਨੂੰ ਲੱਗਦਾ ਪਰਫਾਰਮੈਂਸ ਵਿੱਚ ਕੁਝ ਨਾ ਕੁਝ ਬਿਹਤਰੀ ਆ ਰਹੀ ਹੈ ਕੋਚਿਸ ਵੀ ਬੜਾ ਕੰਮ ਕਰਦੇ ਪਏ ਤੇ ਹਾਕੀ ਫੈਨਸ ਵੀ ਕੁਝ ਨਾਰਾਜ਼ ਨਜ਼ਰ ਨਹੀਂ ਆ ਰਹੇ ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ ਬੇਗ ਸਾਹਿਬ ਵੱਧ ਜੀ ਆਇਆਂ ਨੂੰ ਜਾਪਾਨ ਕੋਲੋਂ ਤੇ ਅਸੀਂ ਜਿੱਤ ਕੇ ਅੱਜ ਨਿਊਜ਼ੀਲੈਂਡ ਦੇ ਦਰਮਿਆਨ ਅੱਜ ਤੇ ਨਿਊਜ਼ੀਲੈਂਡ ਦੇ ਖਿਲਾਫ ਵੀ ਮੈਚ ਖੇਡਿਆ ਜਾ ਰਿਹਾ ਕੀ ਲੱਗਦਾ ਹੈ ਤੁਹਾਨੂੰ ਕੋਈ ਪਰਫਾਰਮੈਂਸ ਵਿੱਚ ਬਿਹਤਰੀ ਆਈ ਅਸੀਂ ਕਹਿ ਸਕਦੇ ਹਾਂ ਕਿ ਪ੍ਰੋ ਲੀਗ ਤੋਂ ਜ਼ਿਆਦਾ ਬਿਹਤਰ ਪਰਫਾਰਮੈਂਸ ਹੈ ਵਰਲਡ ਕੱਪ ਵਿੱਚ ਨਜ਼ਰ ਆ ਰਹੀ ਹੈ ਦੇਖੋ ਜੀ ਇਸ ਨੂੰ ਕਿਸੇ ਮੈਚ ਨਾਲ ਕਿਸੇ ਇਵੈਂਟ ਨਾਲ ਉਹ ਨਹੀਂ ਕੀਤਾ ਜਾ ਸਕਦਾ ਕੰਪੈਰੀਜ਼ਨ ਜੀ ਉਹਦੀ ਬੜੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਟੀਮ ਨੂੰ ਕਾਬੂ ਕਰਨਾ ਚਾਹੀਦਾ ਸੀ ਵੇਲਜ਼ ਜੈਸੀ ਟੀਮ ਨੂੰ ਇੰਗਲੈਂਡ ਦੇ ਖਿਲਾਫ ਵੀ ਜਿੱਤ ਸਕਦੇ ਸਨ ਇੰਡੀਆ ਦੇ ਖਿਲਾਫ ਵੀ ਬਹੁਤ ਅੱਛਾ ਖੇਡੇ ਨੇ ਕੰਪੈਰੀਟਿਵਲੀ ਇਤਨੀ ਬੁਰੀ ਟੀਮ ਨਹੀਂ ਹੈ लेकिन टीम की परफॉर्मेंस देखी जाए तो उस स्टैंडर्ड का एक गेम परफॉर्म नहीं कर सके कोचेस भी आ गए गैर मुल्की खिलाड़ी भी आ गए तो पाकिस्तान की टीम ने ਜਿਹੜਾ ਢਾਂਚਾ ਹੈ ਨਾ ਪੂਰਾ ਚੇਂਜ ਕਰਨਾ ਪਏਗਾ ਤਾਂ ਹੀ ਪੋਸਿਬਿਲਿਟੀ ਹੈ ਜਿੱਤਣ ਦੀ ਤੇ ਨਿਊਜ਼ੀਲੈਂਡ ਇੱਕ ਕਮਜ਼ੋਰ ਟੀਮ ਹੈ ਇਹਨਾਂ ਨੂੰ ਬੜੇ ਮਾਰਜਨ ਤੋਂ ਜਿੱਤਣਾ ਪਏਗਾ ਅਗਰ ਨਾ ਜਿੱਤ ਸਕੇ ਜਾਂ ਬਰਾਬਰ ਵੀ ਕੀਤਾ ਮੈਚ ਤੇ ਪਾਕਿਸਤਾਨ ਵਾਸਤੇ ਖਾਸੀਆਂ ਮੁਸ਼ਕਿਲਾਤ ਪੈਦਾ ਹੋ ਜਾਣਗੀਆਂ ਅਗਰ ਬਾਕੀ ਕੰਪੈਰੀਟਿਵਲੀ ਟੀਮਾਂ ਦੇਖੀਆਂ ਜਾਵਣ ਤੇ ਪਾਕਿਸਤਾਨ ਦੀ ਟੀਮ ਦੀ ਹਾਲਤ ਇਹ ਹੈ ਕਿ ਨੀਦਰਲੈਂਡ ਦੀ ਵੂਮਨ ਟੀਮ ਕੋਲ ਵੀ ਹਾਰ ਜਾਏ ਮਤਲਬ ਜਿਸ ਤਰ੍ਹਾਂ ਦਾ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਇਹਨਾਂ ਦਾ ਸਟੈਂਡਰਡ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਪਾਕਿਸਤਾਨ ਦੀ ਟੀਮ ਨੂੰ ਅੱਛੇ ਚਾਂਸਸ ਮਿਲੇ ਮੈਚ ਜਿੱਤਣ ਦੇ ਲੇਕਿਨ ਬਦਕਿਸਮਤੀ ਕਹਿ ਲਓ ਬੈਡ ਲੱਕ ਕਹਿ ਲਓ ਜਾਂ ਇਹਨਾਂ ਦੀ ਬੈਡ ਪਰਫਾਰਮੈਂਸ ਕਹਿ ਲਓ ਇਹ ਜਿੱਤ ਨਹੀਂ ਸਕੇ ਔਰ ਇੱਕ ਮਜ਼ਬੂਤ ਇਨਫਰਾਸਟ੍ਰਕਚਰ ਪਾਕਿਸਤਾਨ ਨੂੰ ਬਣਾ ਕੇ ਦੇਣਾ ਚਾਹੀਦਾ ਤਾਂ ਕਿ ਪਾਕਿਸਤਾਨ ਇਸ ਹਾਕੀ ਨੇ ਇਸ ਗਲੈਮਰ ਵਿੱਚ ਜ਼ਿਆਦਾ ਦੇਰ ਕੰਮ ਕਰ ਸਕਣ ਔਰ ਜ਼ਿਆਦਾ ਤੋਂ ਜ਼ਿਆਦਾ इवेंट जीत सकन एक अच्छा एक्टिविटी सी पाकिस्तान वास्ते बड़े अरसे बाद पाकिस्तान ने पार्टिसिपेट किया और 16 साल बाद पाकिस्तान जापान को जितया ये भी एक हिस्टोरिकल गल है लेकिन गल ये नहीं है क्योंकि असी होम ऑफ हॉकी भी रहे हैं किसी जमाने काफ़ी पॉपुलर रहे असी बड़े बड़े आलमी एजाजात भी पाकिस्तान ने जिते ने लेकिन जिस तक इन्हों की परफॉर्मेंस का ताल्लुक है क्वेश्चन मार्क है इस बारे इन्होंने सोचना चाहिए कि मुस्तकबिल की कर सकते हैं या की हो सकता है एक अच्छा इवेंट सी पाकिस्तान ਨੂੰ ਬਹੁਤ ਅੱਛੇ ਚਾਂਸਸ ਮਿਲੇ ਸਨ ਆਪਣੇ ਗਰੁੱਪ ਵਿੱਚੋਂ ਵੀ ਨਿਕਲ ਸਕਦੇ ਸਨ ਲੇਕਿਨ ਬੈਡ ਲੱਗ ਕੇ ਨਿਊਜ਼ੀਲੈਂਡ ਇੱਕ ਕਮਜ਼ੋਰ ਟੀਮ ਹੈ ਇਸ ਤੋਂ ਬਾਅਦ ਫਿਰ ਦੇਖਿਆ ਜਾਏਗਾ ਪਾਕਿਸਤਾਨ ਹਾਕੀ ਫੈਡਰੇਸ਼ਨ ਕੀ ਕਰਦੀ ਹੈ ਔਰ ਪਾਕਿਸਤਾਨ ਹਾਕੀ ਫੈਡਰੇਸ਼ਨ ਜਿਹੜੇ ਪ੍ਰੈਜ਼ੀਡੈਂਟ ਨੇ ਮੋਇਉਦੀਨ ਵਾਨੀ ਉਹ ਵੀ ਬੈਲਜੀਅਮ ਪਹੁੰਚ ਚੁੱਕੇ ਨੇ ਔਰ ਇੰਟਰਨੈਸ਼ਨਲ ਕਾਨਫਰੰਸ ਹੋਣੀ ਹੈ ਉੱਥੇ ਹਾਕੀ ਦੇ ਬਾਰੇ ਨਾਲ FIH ਦੀ ਉਸ ਜੋ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ ਔਰ ਪਾਕਿਸਤਾਨ ਦੇ ਜਿਹੜੇ ਇਸ਼ੂਜ਼ ਹਨ ਉਹਨਾਂ ਦੇ ਬਾਰੇ ਨਾਲ ਗੱਲਬਾਤ ਕੀਤੀ ਜਾਏਗੀ ਜੀ ਬਿਲਕੁਲ ਅੱਜ ਨਿਊਜ਼ੀਲੈਂਡ ਤੋਂ ਜਿੱਤਣਾ ਵੀ ਬੜਾ ਸਾਡੇ ਵਾਸਤੇ ਇੱਕ ਔਖਾ ਹੀ ਹੋ ਜਾਏਗਾ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਬਿਹਤਰ ਪਰਫਾਰਮ ਕਰਦੀ ਹੈ PS ਪ੍ਰੋ ਲੀਗ ਵਿੱਚ ਤੇ ਅੱਜ ਅਸੀਂ ਜੇ ਜਿੱਤ ਕੇ ਵੱਡੇ ਮਾਰਜਨ ਨਾਲ ਫਿਰ 9ਵੇਂ ਤੋਂ 10ਵੀਂ ਪੋਜੀਸ਼ਨ ਵਾਸਤੇ ਜਿਹੜੇ ਮੈਚਸ ਨੇ ਉਹ ਅਸੀਂ ਖੇਡਣਗੇ ਤੇ ਤੁਹਾਨੂੰ ਕੀ ਲੱਗਦਾ ਹੈ ਫੜ ਲਾਂਗੇ ਨਿਊਜ਼ੀਲੈਂਡ ਨੂੰ ਵੀ ਦੇਖੋ ਜੀ ਕੰਪੈਰੀਟਿਵਲੀ ਜਿਹੜੀਆਂ ਟੀਮਾਂ ਨੇ ਨਾ ਅੱਜ ਕੱਲ ਸਾਰੇ ਟੀਮਾਂ ਤਿਆਰੀ ਕਰਕੇ ਆਉਂਦੀਆਂ ਨੇ ਔਰ ਵਰਲਡ ਕੱਪ ਨੂੰ ਜਿਹੜਾ ਵੱਡਾ ਇਵੈਂਟ ਹੈ ਨਾ ਵੱਡੇ ਇਵੈਂਟ ਵਾਸਤੇ ਵੱਡੀ ਤਿਆਰੀ ਹੁੰਦੀ ਹੈ ਪਾਕਿਸਤਾਨ ਨੇ ਵੀ ਤਿਆਰੀ ਕੀਤੀ ਪਾਕਿਸਤਾਨ ਦਾ ਹਰ ਮੈਚ ਕ੍ਰੂਸ਼ਲ ਸੀ ਪਾਕਿਸਤਾਨ ਨੂੰ ਜਾਪਾਨ ਕੋਲੋਂ ਬੜੇ ਮਾਰਜਨ ਤੋਂ ਜਿੱਤਣਾ ਚਾਹੀਦਾ ਸੀ ਉਹ ਇੱਕ ਆਸਾਨ ਟੀਮ ਸੀ ਔਰ ਉਹਦੇ ਪਰਫਾਰਮੈਂਸ ਵੀ ਪਾਕਿਸਤਾਨ ਦੀ ਟੀਮ ਦੀ ਕੋਈ ਇਤਨੀ ਅੱਛੀ ਨਹੀਂ ਰਹੀ
न्यूजीलैंड के खिलाफ भी मुकाबला बराबर ही होएगा। ये डिपेंड करता है पाकिस्तान जो फोर्थ क्वार्टर च पाकिस्तान के खिलाड़ियों की ਜਿਹੜੀਆਂ ਨੇ ਟੰਗਾਂ ਥੱਕ ਜਾਂਦੀਆਂ ਨੇ, ਉਹ ਅੱਗੇ ਨਹੀਂ ਜਾਂਦੇ, ਡਰਦੇ ਨੇ, ਡਿਫੈਂਸਿਵ ਹੋ ਜਾਂਦੇ ਨੇ। ਜਿੰਨਾ ਐਗਰੈਸਿਵ ਹੋ ਕੇ ਖੇਡਣਗੇ, ਫਾਸਟ ਖੇਡਣਗੇ, ਉਤਨਾ ਜਲਦੀ ਉਹ ਕਾਬੂ ਕਰ ਲੈਣਗੇ ਆਪੋਨੈਂਟ ਟੀਮਾਂ ਨੂੰ ਜੀ। ਅੱਛਾ, ਵਰਲਡ ਕੱਪ ਤੋਂ ਬਾਅਦ ਏਸ਼ੀਅਨ ਗੇਮਸ ਦਾ ਇੱਕ ਮੇਲਾ ਸਜੇਗਾ ਤੇ ਤੁਹਾਨੂੰ ਕੀ ਲੱਗਦਾ ਹੈ ਕੋਈ ਏਸ਼ੀਅਨ ਗੇਮਸ ਤੋਂ ਪਹਿਲਾਂ ਕੋਈ ਕੋਰੀਆ ਵਰਗੀ ਕੋਈ ਹੋਰ ਟੀਮ ਵੀ ਆ ਰਹੀ ਹੈ ਪਾਕਿਸਤਾਨ ਦੀ? ਕਿਉਂਕਿ ਸਾਨੂੰ ਫਾਇਦਾ ਤੇ ਹੋਇਆ ਕੋਰੀਆ ਦੇ ਖਿਲਾਫ ਖੇਡਣ ਦਾ, ਜਿਹੜਾ ਸਕਿੱਲ ਲੈਵਲ ਹੈ, ਕੌਨਫੀਡੈਂਸ ਲੈਵਲ ਹੈ ਖਿਡਾਰੀਆਂ ਦਾ, ਉਹ ਵਧਿਆ ਜੀ। ਡੈਫੀਨਿਟਲੀ ਚਾਈਨਾ ਦੀ ਟੀਮ ਨਾਲ ਪਾਕਿਸਤਾਨ ਦਾ ਐਗਰੀਮੈਂਟ ਹੋਇਆ ਤੇ 10 ਮੈਚ ਖੇਡਣ ਆ ਰਹੀ ਹੈ ਚਾਈਨਾ ਪਾਕਿਸਤਾਨ। ਔਰ ਇਹ ਅੱਛੀ ਚੀਜ਼ ਹੈ, ਪਾਕਿਸਤਾਨ ਦੇ ਅੰਦਰ ਵੀ ਇੰਟਰਨੈਸ਼ਨਲ ਐਕਟੀਵਿਟੀ ਹੋਣੀ ਚਾਹੀਦੀ ਹੈ, ਨਾ ਸਿਰਫ ਇਸਲਾਮਾਬਾਦ ਬਲਕਿ ਦੀਗਰ ਸ਼ਹਿਰਾਂ 'ਚ ਵੀ ਹਾਕੀ ਹੋਣੀ ਚਾਹੀਦੀ। ਦੋ ਹੀ ਸ਼ਹਿਰ ਨੇ, ਦੋ ਹੀ ਸੂਬੇ ਨੇ ਜਿੱਥੇ ਹਾਕੀ ਗ੍ਰਾਸ ਰੂਟ ਲੈਵਲ ਤੱਕ ਹੋ ਰਹੀ ਹੈ। उससे एक पंजाब का नाम आंदा है तो दूसरा कराची थोड़ी बहुत हाकी हो रही है। KPK भी इन्होंने अंगेज करना चाहिए, जिदा कोयटा भी अंगेज करना चाहिए। तो जोड़े एसोसीएटेड यूनिट हैं इन्होंने डिपार्टमेंटल टीमों चाहिए कि वो टीमां बढ़ावन अच्छियां ताकि हाकी नूं फरोग दिता जाए। जो लोकल एसोसीएशन ने, जो क्लब तंजीमां ने, उन्होंने वाले भी गौर करना चाहिए। दोबारा तो इन्होंने स्क्रूटनी की जाए। 36 साल के मुंडे रजिस्टर्ड होंगे ने क्लबों के अंदर, जो अपना हाकी ना परफॉर्म नहीं कर सकते। बहुत सारे ओलंपियन भी इन चीज़ों ने जिम्मेदार ने, वो इस चीज़ की जिम्मेदारी नहीं लेंदे। ज़्यादातर ओलंपियन की यही ख्वाहिश होती है कि असी फैडरेशन आ जाइए, गैर मुल्की दौरे कर लीए, कुछ चीज़ां बढ़ा लीए, कोई काम कर लीए जी। बिल्कुल जी। क्रिकेट वांगू जिवें PSL होंदा है, हॉकी की भी कोई लीग होनी चाहिए तो जूनीयर टीमां नूं असीं वेखिए परफॉर्म करन ते ग्रास रूट ते खास तौर पर काम होना बहुत ज़रूरी है। बहुत बहुत शुक्रिया बेग साहब, तुहाडे कीमती वक्त आ। ये सारे मौज़ूआत सन जिन्हां ते असीं चानण पाया। मैनूं दिओ इजाज़त। अल्लाह हाफिज़ नासिर।